की रकम कॉल रिटर्न जेटर कहना 415 909 0503 ਦੇ ਉੱਤੇ। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਕੁਲਵੰਤ ਸਿੰਘ ਜੌਹਲ, ਕੁਲਵੰਤ ਸਿੰਘ ਜਸਪਾਲ ਕੌਰ ਜੌਹਲ, ਸਤਨਾਮ ਸਿੰਘ ਟਾਟਲਾ ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ, ਬਲਜਿੰਦਰ ਸਿੰਘ, ਰਿਸ਼ਪਾਲ ਕੌਰ ਜੌਹਲ ਐਂਟੀਲੋਪ, ਜਸਵਿੰਦਰ ਸਿੰਘ ਨਾਗਰਾ ਰੋਜ਼ਵਿਲ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਜੋਗਾ ਸਿੰਘ ਪਵਾਰ ਔਰੰਜਵਿਲ, ਸਰਬਜੀਤ ਸਿੰਘ ਧੂਤ ਯੂਬਾ ਸਿਟੀ, ਪਰਮਜੀਤ ਸਿੰਘ ਦਾਖਾ ਬਰਕਲੇ। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰ ਸਕਦੇ ਹੋ 408 722 7698 ਦੇ ਉੱਤੇ। ਜੀ ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਸਭ ਤੋਂ ਪਹਿਲਾਂ ਰਾਜਕਰਮਵੀਰ ਸਿੰਘ ਜੀ ਪਿਛਲੇ ਐਤਵਾਰ ਯਾਨੀ ਕਿ ਕੱਲ ਬੇਕਰਸਫੀਲਡ ਦੇ ਵਿੱਚ ਗੁਰਦੁਆਰਾ ਸਾਹਿਬ ਅੰਗਦ ਦਰਬਾਰ ਵਿਖੇ ਇੱਕ ਸੈਮੀਨਾਰ ਰੱਖਿਆ ਗਿਆ ਸੀ ਖਾਸ ਕਰਕੇ ਟਰੱਕਰਸ ਦੇ ਲਈ ਤੇ CHP ਤੋਂ ਵੀ ਇੱਕ ਨੌਜਵਾਨ ਪੁਲਿਸ ਆਫੀਸਰ ਆਇਆ ਸੀ ਤੇ ਉਸਨੇ ਜਿਹੜਾ ਲੈਕਚਰ ਵੀ ਵਧੀਆ ਦਿੱਤਾ। ਥੋੜੀ ਗਿਣਤੀ 'ਚ ਆਪਣੇ ਜਿਹੜੇ ਟਰੱਕਰ ਪਹੁੰਚੇ ਹੋਏ ਸੀ। ਸੋ ਗੁਰਦੁਆਰਾ ਕਮੇਟੀ ਦਾ ਬਹੁਤ ਧੰਨਵਾਦ ਜਿਹੜਾ ਟਰੱਕਰਸ ਨੂੰ ਐਜੂਕੇਸ਼ਨ ਦੇਣ ਦੇ ਲਈ ਕੀ ਰਾਈਟਸ ਹੈਗੇ ਆ ਕਿ ਕੀ ਚੱਲ ਰਿਹਾ ਅੱਜ ਕੱਲ੍ਹ ਟਰੱਕਿੰਗ ਇੰਡਸਟਰੀ ਦੇ ਵਿੱਚ ਉਹ ਸਾਰਾ ਕੁਝ ਜਿਹੜਾ ਟੀਚ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈਗੀ ਆ। ਪਰ ਅਨਫੋਰਚੂਨੇਟ ਪਾਰਟ ਇਹ ਆ ਵੀ ਆਪਣੇ ਬੰਦੇ ਜਿਹੜੇ ਆ ਜ਼ਿਆਦਾ ਪਾਰਟਿਸਿਪੇਟ ਨਹੀਂ ਕਰਦੇ। ਹਾਲਾਂਕਿ ਗੁਰਦੁਆਰਾ ਸਾਹਿਬ ਸਟਾਕਟਨ ਨੇ ਕਲਾਸਿਸ ਇੰਗਲਿਸ਼ ਸ਼ੁਰੂ ਕੀਤੀਆਂ, ਗੁਰਦੁਆਰਾ ਸਾਹਿਬ ਗੁਰੂ ਨਾਨਕ ਪ੍ਰਕਾਸ਼ ਜੋ ਫ੍ਰਿਜ਼ਨੋ ਆ ਉਹਨਾਂ ਨੇ ਵੀ ਕਲਾਸਾਂ ਸ਼ੁਰੂ ਕੀਤੀਆਂ। ਸੋ ਇਹ ਜਿਹੜਾ ਗੁਰਦੁਆਰਾ ਸਾਹਿਬ ਗੁਰੂ ਅੰਗਦ ਦਰਬਾਰ ਵੱਲੋਂ ਇੱਕ ਬਹੁਤ ਉਹਨਾਂ ਦੇ ਸਕੂਲ 'ਚ ਜਿਹੜਾ ਸੀਗਾ ਉੱਥੇ ਉਪਰਾਲਾ ਸੀਗਾ ਜੀ। ਸੋ ਬਹੁਤ ਹੀ ਵਧੀਆ ਉਪਰਾਲਾ ਸੀ। ਸੋ ਇਦਾਂ ਦੇ ਉਪਰਾਲੇ ਹੋਣੇ ਚਾਹੀਦੇ ਤੇ ਜਿਹੜੇ ਉਸ ਇੰਡਸਟਰੀ ਦੇ ਵਿੱਚ ਲੋਕ ਆ ਉਹਨਾਂ ਨੂੰ ਤੇ ਉਹਨਾਂ ਦੇ ਪਰਿਵਾਰਾਂ ਨੂੰ ਜ਼ਰੂਰ ਪਹੁੰਚਣਾ ਚਾਹੀਦਾ ਤਾਂ ਕਿ ਤੁਸੀਂ ਸਿੱਖੋ ਫਿਊਚਰ ਦੇ ਵਿੱਚ ਤੁਹਾਨੂੰ ਕੋਈ ਕਿਸੇ ਤਰ੍ਹਾਂ ਦੀ ਜਿਹੜੀ ਪ੍ਰੋਬਲਮ ਨਾ ਆਵੇ। ਤੇ ਜਿਹੜੇ ਸਾਡੇ ਸਰੋਤੇ ਮਿਸ ਕਰ ਗਏ ਉਹ ਸਾਰੀਆਂ ਵੀਡੀਓਜ਼ ਉੱਤੇ ਪਈਆਂ ਹੈਗੀਆਂ। ਬਹੁਤ ਹੀ ਵਧੀਆ ਜਿਹੜੀ ਪ੍ਰੈਜੈਂਟੇਸ਼ਨ ਆ ਜੋ ਪੁਲਿਸ ਆਫੀਸਰ ਜਿਹੜਾ CHP ਦਾ ਸੀਗਾ ਉਹਨਾਂ ਨੇ ਦਿੱਤੀ ਹੈਗੀ ਆ। ਬਿਲਕੁਲ ਜਿੱਦਾਂ ਤੁਸੀਂ ਕਿਹਾ ਹਰਜੋਤ ਸਿੰਘ ਜੀ ਇੱਕ ਅਫਸੋਸ ਵਾਲੀ ਜਿਹੜੀ ਉਹ ਗੱਲ ਇਹੀ ਜਿਹੜੀ ਉਹ ਰਹੀ ਵੀ ਆਪਣੇ ਜਿਹੜੇ ਨੌਜਵਾਨ ਜਿਹੜੇ ਕਹਿੰਦੇ ਵੀ ਆਪਣੀ ਇੰਡਸਟਰੀ ਤੇ ਅਸਰ ਬਹੁਤ ਜ਼ਿਆਦਾ ਪਿਆ ਕੀ ਕਰਨਾ ਚਾਹੀਦਾ ਕੀ ਹੋਣਾ ਚਾਹੀਦਾ ਤੁਹਾਡੇ ਕੋਲ ਸਿੱਧਾ ਜਿਹੜਾ ਉਹ ਮੌਕਾ ਸੀ। ਜਿਹੜੇ CHP ਦੇ ਅਫਸਰ ਸੀ ਉਹ ਸਰਕਾਰੀ ਟਾਈਮ ਦੇ ਉੱਤੇ ਆ ਕੇ ਵੀ ਉਹ ਚੀਜ਼ ਕਰ ਸਕਦੇ ਸੀ ਪਰ ਉਹਨਾਂ ਨੇ ਆਪਣੇ ਪਰਸਨਲ ਟਾਈਮ 'ਚੋਂ ਟਾਈਮ ਕੱਢਿਆ। ਕਹਿੰਦੇ ਮੈਂ ਰੀਇੰਬਰਸ ਕਰ ਸਕਦਾ ਸੀ ਪਰ ਮੈਂ ਉਹ ਰੀਇੰਬਰਸ ਕੀਤਾ ਨਹੀਂ। ਕਮਿਊਨਿਟੀ ਦੀ ਜਿਹੜੀ ਉਹ ਮਦਦ ਕਰਨ ਦੇ ਲਈ ਜਿਹੜਾ ਉਹਨਾਂ ਨੇ ਉਹ ਸਾਰੀਆਂ ਚੀਜ਼ਾਂ ਕੀਤੀਆਂ। ਸੋ ਉਹਨਾਂ ਦਾ ਵਿਸ਼ੇਸ਼ ਧੰਨਵਾਦ ਜਿਹੜੇ ਆਫਿਸਰ ਧਾਲੀਵਾਲ ਸੀਗੇ ਤੇ ਬਾਕੀ ਵੀ ਜਿਹੜੇ ਪਹੁੰਚੇ ਉਹਨਾਂ ਦਾ ਵੀ ਧੰਨਵਾਦ, ਉਹਨਾਂ ਦੀ ਕਮੇਟੀ ਦਾ ਵੀ ਧੰਨਵਾਦ। ਫਿਰ ਅਕਸਰ ਕਹਿ ਦਿੱਤਾ ਜਾਂਦਾ ਹੈ ਵੀ ਕੀ ਕਰਦੇ ਨੇ ਕਿਵੇਂ ਕਰਦੇ ਨੇ ਕੀ ਹੋ ਰਿਹਾ ਆ ਕਿੱਦਾਂ ਹੋਣਾ ਚਾਹੀਦਾ ਆ। ਸੋ ਜਦੋਂ ਕਮਿਊਨਿਟੀ ਦੇ ਮੋਹਰੇ ਹੋ ਕੇ ਗੁਰੂ ਘਰਾਂ ਵਾਲੇ ਉੱਥੋਂ ਦੇ ਸਕੂਲ ਵਾਲੇ ਮਿਲ ਕੇ ਵਿਸ਼ੇਸ਼ ਤੌਰ ਦੇ ਉੱਤੇ ਨੇ ਇਸੇ ਲਈ ਸਕੂਲ ਦੇ ਵਿੱਚ ਜਿਹੜਾ ਉਹ ਰੱਖਿਆ ਸੀਗਾ ਵੀ ਵੱਧ ਤੋਂ ਵੱਧ ਲੋਕ ਆਉਣ। ਪਰ ਥੋੜ੍ਹੀ ਜਿਹੀ ਇਸ ਗੱਲੋਂ ਨਿਰਾਸ਼ਾ ਰਹੀ ਵੀ ਘੱਟ ਆਏ ਪਰ ਜਿੰਨੇ ਆਏ ਉਹ ਫਾਇਦਾ ਜਿਹੜਾ ਉਹ ਜ਼ਰੂਰ ਲੈ ਕੇ ਗਏ ਆ। ਸੋ ਜੇ ਆਉਂਦੇ ਸਮੇਂ ਦੇ ਵਿੱਚ ਇੱਦਾਂ ਦੇ ਕਿਤੇ ਹੋਰ ਪ੍ਰੋਗਰਾਮ ਨੇ ਤਾਂ ਜ਼ਰੂਰ ਦੱਸਿਓ। ਆਪਾਂ ਆਪਣੇ ਜਿਹੜੇ ਮਾਧਿਅਮ ਦੇ ਜ਼ਰੀਏ ਆਪਣੇ ਜਿੰਨੇ ਵੀ ਸੁਣਨ ਵਾਲੇ ਦੇਖਣ ਵਾਲੇ ਉਹਨਾਂ ਨੂੰ ਸੁਚੇਤ ਕਰਾਂਗੇ ਤਾਂ ਜੋ ਇਹਨਾਂ ਅਫਸਰਾਂ ਦੀ ਨਾਲ ਸਿੱਧੀ ਜਿਹੜੀ ਗੱਲਬਾਤ ਕਰਕੇ ਜਿਹੜੇ ਵੀ ਸਵਾਲ ਜਵਾਬ ਆ ਉਹਦਾ ਜਿਹੜਾ ਉਹ ਫਾਇਦਾ ਲੈ ਸਕੋ। ਤੇ ਇੱਕ ਚੀਜ਼ ਜਿਹੜੀ ਜ਼ਰੂਰ ਹੁੰਦੀ ਹੈ ਜਦੋਂ ਇਹੋ ਜਿਹੀ ਥਾਂ ਤੇ ਗਏ ਹੁੰਦੇ ਫਿਰ ਸ਼ਰਮਾਉਣ ਦੀ ਨਹੀਂ ਲੋੜ ਹੁੰਦੀ ਸਵਾਲ ਕਰਨ ਲੱਗੇ ਚਾਹੇ ਉਹ ਛੋਟੇ ਤੋਂ ਛੋਟਾ ਹੋਵੇ ਤੇ ਚਾਹੇ ਉਹ ਕੰਪਲੈਕਸ ਤੋਂ ਕੰਪਲੈਕਸ ਹੋਵੇ। ਉਹ ਜ਼ਰੂਰ ਜਿਹੜਾ ਉਹ ਸਵਾਲ ਪੁੱਛਿਆ ਕਰੋ ਤਾਂ ਜੋ ਫਿਰ ਤੁਸੀਂ ਅਧਿਕਾਰਤ ਤੌਰ ਦੇ ਉੱਤੇ ਉਹਨਾਂ ਤੋਂ ਜਿਹੜਾ ਉਹ ਜਵਾਬ ਆ ਉਸ ਦਾ ਲੈ ਸਕੋ। ਜੀ ਜੀ ਅਗਲੀ ਖਬਰ ਵੱਲ ਚਲੀਏ ਜਿਹੜੀ ਯੂਨਾਈਟਿਡ ਨੇਸ਼ਨ ਦੀ ਜਿਹੜੀ ਸਿਕਿਉਰਿਟੀ ਕਾਉਂਸਲ ਆ ਉਹਨਾਂ ਨੇ ਇੱਕ US ਡਰਾਫਟਡ ਰੈਜ਼ੋਲੂਸ਼ਨ ਜੋ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਵੱਲੋਂ ਗਾਜ਼ਾ ਪਲਾਨ ਦੇ ਸੰਬੰਧ ਵਿੱਚ ਤਿਆਰ ਕੀਤਾ ਗਿਆ ਸੀ ਉਸ ਨੂੰ ਐਂਡੋਰਸ ਕੀਤਾ ਹੈਗਾ। ਸੋ ਇਹਦੇ ਵਿੱਚ ਉਹਨਾਂ ਨੇ ਇਹ ਕਿਹਾ ਵੀ ਇੱਕ ਇੰਟਰਨੈਸ਼ਨਲ ਜਿਹੜੀ ਫੋਰਸ ਆ ਉਹ ਉੱਥੇ ਠਹਿਰੂਗੀ ਉਹ ਜਿਹੜਾ ਸਾਰਾ ਕੁਝ ਬਾਅਦ ਕਰੂਗੀ ਜਿਸ ਨੂੰ ਹਮਾਸ ਵਾਲਿਆਂ ਨੇ ਰਿਜੈਕਟ ਕਰ ਦਿੱਤਾ ਆ। ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕਾਉਂਸਲ ਦਾ ਜਿਹੜਾ ਇਹ ਡਰਾਫਟ ਰੈਜ਼ੋਲੂਸ਼ਨ ਹੈਗਾ ਕਹਿੰਦੇ ਵੀ ਇੰਟਰਨੈਸ਼ਨਲ ਫੋਰਸ ਨੂੰ ਇਸ ਤਰ੍ਹਾਂ ਅਸਾਈਨ ਕਰਨਾ ਇਨਸਾਈਡ ਗਾਜ਼ਾ ਸਟ੍ਰਿਪ ਜਿਹਦੇ ਵਿੱਚ ਉੱਥੇ ਦੇ ਜਿਹੜੇ ਰੈਜ਼ੀਡੈਂਟਸ ਆ ਉਹਨਾਂ ਨੂੰ ਡਿਸਆਰਮ ਕਰ ਦੇਣਾ ਤੇ ਨਿਊਟਰਲ ਕਰ ਦੇਣਾ ਇਹ ਜਿਹੜਾ ਆ ਸਹੀ ਨਹੀਂ ਹੈਗਾ। ਇਸ ਕਰਕੇ ਅਸੀਂ ਉਸ ਦੇ ਨਾਲ ਐਗਰੀ ਨਹੀਂ ਕਰਦੇ ਹੈਗੇ। ਜੀ ਜਿਹਦਾ ਪਰ ਜਿਹੜਾ ਹਰਜੋਤ ਸਿੰਘ ਜੀ ਅਡਾਪਟ ਹੋਣਾ ਹੀ ਇੱਕ ਵੱਡੀ ਜਿਹੜੀ ਉਹ ਚੀਜ਼ ਬਣ ਗਈ ਆ। ਸੋ ਗਾਜ਼ਾ ਨੂੰ ਸਟੇਬਲਾਈਜੇਸ਼ਨ ਫੋਰਸ ਉਸ ਦਾ ਨਾਮ ਜਿਹੜਾ ਉਹ ਦਿੱਤਾ ਗਿਆ ਆ। UN ਦੀ ਇਸ ਬਾਡੀ ਨੇ ਇਸ ਰੈਜ਼ੋਲੂਸ਼ਨ ਨੂੰ ਪਾਸ ਵੀ ਜਿਹੜਾ ਉਹ ਕਰ ਦਿੱਤਾ ਹੈਗਾ ਆ। ਸੋ ਦੇਖਦੇ ਹਾਂ ਵੀ ਇਸ ਦੇ ਨਾਲ ਕਿੱਦਾਂ ਦਾ ਜਿਹੜਾ ਉਹ ਅਸਰ ਆ ਉਹ ਸਾਰੀਆਂ ਚੀਜ਼ਾਂ ਦੇ ਉੱਤੇ ਪੈਂਦਾ ਆ। ਇੰਡੀਆਨਾ ਦਾ ਉਸ ਹੋਮ ਓਨਰ ਜਿਸ ਨੇ ਇੱਕ ਹਾਊਸ ਕਲੀਨਰ ਜੋ ਗਲਤ ਘਰ ਦੇ ਵਿੱਚ ਆ ਗਈ ਸੀ ਉਸ ਨੂੰ ਗੋਲੀ ਮਾਰ ਕੇ ਇਸ ਦੀ ਹੱਤਿਆ ਕਰ ਦਿੱਤੀ ਸੀ ਉਸ ਦੇ ਉੱਤੇ ਹੁਣ ਚਾਰਜਸ ਲਾਏ ਹੈਗੇ ਆ।
ਇਹ ਇੱਕ ਫੈਲਨੀ ਦੇ ਚਾਰਜ ਇਸ ਬੰਦੇ ਦੇ ਉੱਤੇ ਹੁਣ ਲਾਏ ਗਏ ਆ। ਕੁਛ ਵੀਕ ਪਹਿਲਾਂ ਦੀ ਜਿਹੜੀ ਗੱਲ ਆ, ਇਸ ਮਹੀਨੇ ਦੀ ਸ਼ੁਰੂਆਤ ਦੇ ਵਿੱਚ ਸੀ। ਇੱਕ ਹਾਊਸ ਕਲੀਨਰ ਵਿਚਾਰੀ ਸਫਾਈ ਦੇ ਲਈ ਜਿੱਥੇ ਜਾਣਾ ਸੀ, ਉਹ ਗਲਤ ਐਡਰੈਸ ਦੇ ਉੱਤੇ ਪਹੁੰਚ ਗਈ ਤੇ ਉਹਨੇ ਦਰਵਾਜ਼ਾ ਖੜਕਾਇਆ। ਉਹ ਜਵਾਬ ਦੇਣ ਦੀ ਬਜਾਏ ਉਹਨੇ ਗੋਲੀ ਦੇ ਨਾਲ ਜਵਾਬ ਦੇ ਕੇ ਤੇ ਉਸਦੀ ਜਿਹੜੀ ਉਹ ਜਿਹੜੀ ਜਨਾਨੀ ਆ ਉਸਨੂੰ ਉੱਥੇ ਮਾਰ ਦਿੱਤਾ। ਉਸਦੀ ਮੌਤ ਜਿਹੜੀ ਹੋ ਗਈ। ਕਰਟ ਐਂਡਰਸਨ ਇਸ ਬੰਦੇ ਦਾ ਨਾਂ ਆ। ਹੁਣ ਇਸ ਦੇ ਉੱਤੇ ਇੱਕ ਕਾਊਂਟ ਆਫ ਵੋਲੰਟਰਲੀ ਮੈਨਸਲੌਟਰ, ਬੂਨ ਕਾਉਂਟੀ ਦੇ ਜਿਹੜੇ ਪ੍ਰੋਸੀਕਿਊਟਰ ਕੈਂਟ ਈਸਟਵੁੱਡ, ਉਹਨਾਂ ਨੇ ਅੱਜ ਇੱਕ ਨਿਊਜ਼ ਕਾਨਫਰੰਸ ਕਰਦੇ ਹੋਏ ਇਹ ਐਲਾਨੇ ਹੈਗੇ ਆ। ਲੈਵਲ 2 ਫੈਲਨੀ ਆ। ਕਹਿੰਦੇ ਵੀ ਇਹ ਜਿਹੜਾ ਉਹ ਪਤਾ ਕਰਨ ਤੋਂ ਬਾਅਦ 'ਚ ਵੀ ਪ੍ਰੋਟੈਕਸ਼ਨ ਦੇ ਅੰਡਰ ਜਿਹੜੀ ਰਿਕੁਆਇਰਮੈਂਟਸ ਆ, ਇਹ ਮੀਟ ਨਹੀਂ ਸੀ ਕਰਦੀ ਤੇ ਉਹਦੇ ਤੋਂ ਬਾਅਦ ਦੇ ਬਾਵਜੂਦ ਵੀ ਇਸ ਬੰਦੇ ਨੇ ਉਹਦੇ ਉੱਤੇ ਗੋਲੀ ਜਿਹੜੀ ਉਹ ਚਲਾਈ। ਇਸ ਲਈ ਇਸ ਨੂੰ ਫੈਲਨੀ 2 ਜਿਹੜਾ ਵੋਲੰਟਰੀ ਮੈਨਸਲੌਟਰ ਦੇ ਉੱਤੇ ਚਾਰਜ ਜਿਹੜਾ ਉਹ ਕੀਤਾ ਗਿਆ ਆ। ਮਰਨ ਵਾਲੀ ਜਿਹੜੀ ਬੀਬੀ ਆ ਉਸਨੂੰ ਆਇਡੈਂਟੀਫਾਈ ਕੀਤਾ ਗਿਆ ਮਰੀਆ ਫਲੋਰਿੰਡਾ ਰਿਓਸ ਪੈਰੇਜ਼ ਦੇ ਵੈਲਾਕੁਇਜ਼। ਉਹ ਤੇ ਉਹ ਬੀਬੀ ਤੇ ਉਹਦਾ ਜਿਹੜਾ ਘਰ ਵਾਲਾ ਮੌਰੀਸੀਓ ਵੈਲਾਕੁਇਜ਼, ਉਹ ਇੱਕ ਕਲੀਨਿੰਗ ਕਰੂ ਦੇ ਪਾਰਟ ਦੇ ਤੌਰ ਦੇ ਉੱਤੇ ਉੱਥੇ ਪਹੁੰਚੇ ਸੀ। ਇਹਨਾਂ ਦੋਨਾਂ ਦੇ 4 ਜਿਹੜੇ ਉਹ ਬੱਚੇ ਸੀਗੇ। ਪਰਿਵਾਰ ਦੇ ਅਟਰਨੀ ਨੇ ਜਿਹੜਾ ਉਹ ਕਿਹਾ ਵੀ ਅਸੀਂ ਐਨਕਰੇਜ ਹੋਏ ਆ ਵੀ ਇਸ ਬੰਦੇ ਦੇ ਉਲਟ ਜਿਹੜੇ ਚਾਰजेस ਆ ਉਹ ਦਾਇਰ ਕੀਤੇ ਗਏ ਆ, ਕਿਉਂਕਿ ਇਸ ਦੀ ਜਿਹੜੀ ਮੌਤ ਆ ਇਹ ਪ੍ਰੀਵੈਂਟੇਬਲ ਡੈਥ ਸੀਗੀ। ਹੋਇਆ ਇਹ ਬਹੁਤ ਮੰਦਭਾਗਾ ਆ। ਸੋ ਕਹਿੰਦੇ ਵੀ ਅਕਾਊਂਟੇਬਿਲਿਟੀ, ਜਵਾਬਦੇਹੀ ਦੇ ਲਈ ਇਹ ਪਹਿਲਾ ਜਿਹੜਾ ਉਹ ਕਦਮ ਆ ਇਹ ਵਾਪਰਿਆ। ਤੜਕੇ ਸਵੇਰੇ 7 ਵਜੇ 5 ਨਵੰਬਰ ਦੀ ਜਿਹੜੇ ਉਹ ਦਿਨ ਨੂੰ ਇਹ ਘਟਨਾ ਜਿਹੜੀ ਉਹ ਵਾਪਰੀ ਸੀ। ਵਾਈਟਸਟਾਊਨ ਕਰਕੇ ਜਿਹੜਾ ਉਹ ਸ਼ਹਿਰ ਸੀ ਜਿੱਥੇ ਇਹ ਬੀਬੀ ਕਲੀਨਿੰਗ ਦੇ ਲਈ ਗਲਤ ਘਰ ਦੇ ਵਿੱਚ ਦਰਵਾਜ਼ਾ ਵਿਚਾਰੀ ਨੇ ਕਾਹਦਾ ਖੜਕਾਇਆ, ਉਸ ਦੀ ਮੌਤ ਹੀ ਹੋ ਗਈ। ਜੀ। ਅਗਲੀ ਖਬਰ ਵੱਲ ਚਲੀਏ। ਜਸਟਿਸ ਡਿਪਾਰਟਮੈਂਟ ਕੈਲੀਫੋਰਨੀਆ ਸਟੇਟ ਨੂੰ ਸੂ ਕਰਨ ਜਾ ਰਹੀ ਆ, ਕਿਉਂਕਿ ਸਟੇਟ ਵਾਲਿਆਂ ਨੇ ਬੈਨ ਲਾ ਦਿੱਤਾ ਆ ਵੀ ਜੋ ਫੈਡਰਲ ਆਫੀਸਰਸ ਹੈਗੇ ਆ ਉਹਨਾਂ ਨੂੰ ਆਇਡੈਂਟੀਫਿਕੇਸ਼ਨ ਦਿਖਾਣੀ ਪਊਗੀ ਤੇ ਨਾ ਹੀ ਉਹ ਮਾਸਕ ਪਾ ਸਕਦੇ ਹੈਗੇ। ਜੇ ਮਾਸਕ ਪਾਉਗੇ ਜਾਂ ਉਹਨਾਂ ਦੀ ਆਇਡੈਂਟੀਫਿਕੇਸ਼ਨ ਨਹੀਂ ਤੇ ਉਹਨਾਂ ਦੇ ਉੱਤੇ ਬੈਨ ਲਾਇਆ ਜਾਂਦਾ ਹੈਗਾ। ਸੋ ਇਸ ਲਾ ਸੂਟ ਦੇ ਵਿੱਚ ਅੱਜ ਸਵੇਰੇ ਫੈਡਰਲ ਗਵਰਨਮੈਂਟ ਨੇ ਇਹ ਕਿਹਾ ਵੀ ਨੋ ਸੀਕ੍ਰੇਟ ਪੁਲਿਸ ਐਕਟ, ਨੋ ਵਿਜੀਲੈਂਸ ਐਕਟ ਜੋ ਆ ਇਹ ਫੈਡਰਲ ਏਜੰਟਸ ਦੇ ਉੱਤੇ ਲਾਗੂ ਨਹੀਂ ਹੋਣਾ ਚਾਹੀਦਾ। ਇਲੀਗਲੀ ਜਿਹੜਾ ਆ ਇਹ ਫੈਡਰਲ ਏਜੰਟਸ ਦੇ ਉੱਤੇ ਲਾਇਆ ਗਿਆ ਆ ਤੇ ਉਹਨਾਂ ਦੀ ਆਇਡੈਂਟੀਟੀਜ਼ ਨੂੰ ਅਸੀਂ ਪ੍ਰੋਟੈਕਟ ਕਰਨ ਦੇ ਲਈ ਹੀ ਜਿਹੜੇ ਉਹਨਾਂ ਨੂੰ ਮਾਸਕ ਆ ਉਹ ਅਲਾਓ ਕੀਤੇ ਹੈਗੇ ਆ। ਕਹਿੰਦੇ ਵੀ ਜੋ ਫੈਡਰਲ ਆਫੀਸਰਸ ਆ ਉਹਨਾਂ ਨੂੰ ਬਹੁਤ ਜ਼ਿਆਦਾ ਹਰਾਸਮੈਂਟ ਹੋ ਰਹੀ ਆ, ਡੌਕਸਿੰਗ ਹੋ ਰਹੀ ਤੇ ਈਵਨ ਵਾਇਲੈਂਸ ਵੀ ਉਹਨਾਂ ਦੇ ਅਗੇਂਸਟ ਹੋ ਰਹੀ ਹੈਗੀ ਆ। ਲਾ ਇਨਫੋਰਸਮੈਂਟ ਆਫੀਸਰਸ ਜੋ ਟਰੰਪ ਐਡਮਿਨਿਸਟ੍ਰੇਸ਼ਨ ਉਹ ਕਹਿੰਦਾ ਆ ਵੀ ਉਹ ਆਪਣਾ ਜਿਹੜਾ ਲਾਈਫ ਆ, ਆਪਣੀ ਲਾਈਫ ਆ, ਆਪਣੀ ਜ਼ਿੰਦਗੀ ਆ ਉਹ ਖਤਰੇ 'ਚ ਪਾ ਕੇ ਜਿਹੜਾ ਅਮਰੀਕਾ ਨੂੰ ਸੇਫ ਰੱਖਣ ਦੇ ਲਈ ਜਾਂਦੇ ਹੈਗੇ ਆ ਤੇ ਉਹਨਾਂ ਦੀ ਹਰਾਸਮੈਂਟ ਹੁੰਦੀ ਹੈਗੀ। ਅਟਾਰਨੀ ਜਨਰਲ ਪਮੇਲਾ ਬੌਂਡੀ ਜੋ ਆ ਉਹਨਾਂ ਨੇ ਇਹ ਦੱਸਿਆ ਵੀ ਕੈਲੀਫੋਰਨੀਆ ਦਾ ਐਂਟੀ ਲਾ ਇਨਫੋਰਸਮੈਂਟ ਜੋ ਆ ਇਹ ਪਾਲਿਸੀਜ਼ ਡਿਸਕ੍ਰਿਮੀਨੇਟ ਕਰਦਾ ਆ ਫੈਡਰਲ ਗਵਰਨਮੈਂਟ ਦੇ ਅਗੇਂਸਟ ਜਿਹਦੇ ਨਾਲ ਸਾਡੇ ਏਜੰਟਸ ਦੇ ਉੱਤੇ ਖਤਰੇ ਵਾਲਾ ਮਾਹੌਲ ਪੈਦਾ ਹੁੰਦਾ ਹੈਗਾ ਆ ਤੇ ਕਹਿੰਦੇ ਵੀ ਲਾ ਨਹੀਂ ਸਟੈਂਡ ਰਹਿਣਾ ਚਾਹੀਦਾ ਹੈਗਾ। ਫੈਡਰਲ ਆਫੀਸ਼ੀਅਲਸ ਇਹ ਕਹਿੰਦੇ ਆ ਵੀ ਸੈਂਸਿਟਿਵ ਆਪਰੇਸ਼ਨਸ ਦੀ ਜਿਹੜੀ ਇਨਫੋਰਮੇਸ਼ਨ ਆ ਉਹ ਬਾਹਰ ਜਾਂਦੀ ਹੈਗੀ ਆ। ਸੋ ਫੈਡਰਲ ਏਜੰਟਸ ਦੇ ਅਗੇਂਸਟ ਕਿਸੇ ਤਰ੍ਹਾਂ ਦਾ ਵੀ ਜਿਹੜਾ ਅਸੌਲਟ ਆ ਉਹ ਪਿਛਲੇ ਮਹੀਨੇ 'ਚ ਕਾਫੀ ਕੁਝ ਫੈਲਿਆ। ਹਾਲਾਂਕਿ ਫੈਡਰਲ ਏਜੰਟਸ ਵੱਲੋਂ ਵੀ ਕਈ ਲੋਕਾਂ ਨਾਲ ਧੱਕਾ ਕੀਤਾ ਗਿਆ। ਆਪਾਂ ਖਬਰਾਂ ਤੁਹਾਡੇ ਨਾਲ ਕਰਦੇ ਰਹੇ ਹਾਂ। ਸਵੇਰੇ ਵੀ ਇੱਕ ਆਪਣੇ ਜੋਗਾ ਸਿੰਘ ਉਹਨਾਂ ਦੀ ਜਿਹੜੀ ਖਬਰ ਆ ਤੁਹਾਡੇ ਨਾਲ ਸਾਂਝੀ ਕੀਤੀ ਸੀਗੀ। ਸੋ ਉਹ ਐਕਚੁਅਲੀ ਲੋਕਲ ਪੁਲਿਸ ਸੀਗੀ ਉੱਥੇ ਦੀ, ਟੈਕਸਸ ਦੀ। ਕੈਲਰ ਸੋ ਸਿਟੀ ਦੀ। ਯਾ ਫਰਸਟ ਅਸਿਸਟੈਂਟ ਯੂਨਾਈਟਿਡ ਸਟੇਟ ਅਟਾਰਨੀ ਬਿਲ ਸਿਆਲੀ ਜੋ ਸੈਂਟਰਲ ਡਿਸਟ੍ਰਿਕਟ ਆਫ ਕੈਲੀਫੋਰਨੀਆ ਦੇ ਆ, ਉਹਨਾਂ ਨੇ ਇਹ ਕਿਹਾ ਵੀ ਇਹ ਜਿਹੜਾ ਲਾ ਆ ਅਨਕੌਂਸਟੀਟਿਊਸ਼ਨਲ ਹੈਗਾ ਤੇ ਸਾਡੇ ਬਹਾਦਰ ਜਿਹੜੇ ਬੰਦੇ ਜਾਂ ਬੀਬੀਆਂ ਜੋ ਇਸ ਫੋਰਸ ਦੇ ਵਿੱਚ ਕੰਮ ਕਰਦੇ ਹੈਗੇ ਆ, ਆਪਣੀ ਕਮਿਊਨਿਟੀ ਨੂੰ ਬਚਾਉਂਦੇ ਆ, ਉਹਨਾਂ ਦੇ ਲਈ ਖਤਰੇ ਵਾਲਾ ਜਿਹੜਾ ਮਾਹੌਲ ਆ ਪੈਦਾ ਕਰਦਾ ਹੈ। ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਫੈਡਰਲ ਜਿਹੜੀ ਡਿਪਾਰਟਮੈਂਟ ਆਫ ਜਸਟਿਸ ਆ ਉਸ ਨੂੰ ਇਨਫੈਕਟ ਜਿਹੜੇ ਜੱਜ ਆ, ਅਦਾਲਤ ਆ, ਉਹਨਾਂ ਨੇ ਕਾਫੀ ਜ਼ਿਆਦਾ ਝਾੜ ਜਿਹੜੀ ਉਹ ਪਾਈ ਹੈ, ਸਕੋਲਡ ਕੀਤਾ ਆ ਜਿੱਦਾਂ ਨਿਆਣਿਆਂ ਨੂੰ ਝਟਕਾ ਮਾਰੀ ਦੀਆਂ ਆ ਉਸ ਤਰੀਕੇ ਦੇ ਨਾਲ। ਉਹਨਾਂ ਨੇ ਕਿਹਾ ਵੀ ਜਿਹੜੇ ਇਨਵੈਸਟੀਗੇਟਿਵ ਮਿਸਸਟੈਪਸ ਤੁਸੀਂ ਲਏ ਨੇ, ਜੇਮਸ ਕੌਮੀ ਜਿਹੜੇ ਸਾਬਕਾ FBI ਦੇ ਡਾਇਰੈਕਟਰ ਆ, ਉਹਨਾਂ ਦੀ ਇਨਵੈਸਟੀਗੇਸ਼ਨ ਦੀ ਜਿਹੜੀ ਉਹ ਕੇਸ ਦੇ ਵਿੱਚ ਜਿਹੜੇ ਜੱਜ ਨੇ ਉਹਨਾਂ ਨੇ ਕਿਹਾ ਵੀ ਜਿਹੜਾ ਕੋਰਟ ਆ ਉਹ ਰੈਕੋਗਨਾਈਜ਼ ਕੀਤਾ ਆ ਜਿਹੜਾ ਰਿਲੀਫ ਡਿਫੈਂਸ ਦੇ ਦੁਆਰਾ ਜਿਹੜੀ ਸੌਟ ਕੀਤੀ ਜਾ ਰਹੀ ਆ, ਜਿਹੜੀ ਬਹੁਤ ਘੱਟ ਗ੍ਰਾਂਟ ਕੀਤੀ ਜਾਂਦੀ ਆ।
ਉਹਨਾਂ ਨੇ ਕਿਹਾ ਵੀ ਇਹ ਜਿਹੜੀ ਇਨਵੈਸਟੀਗੇਟਿਵ ਮਿਸਟੈਪ ਸੀਗੇ, ਇਹ ਮਾੜੀ ਜਿਹੜੀ ਚੀਜ਼ ਵਾਪਰੀ ਆ। ਮੈਜਿਸਟ੍ਰੇਟ ਜੱਜ ਵਿਲੀਅਮ ਫਿਟਸ ਪੈਟਰਿਕ ਉਹਨਾਂ ਨੇ ਕਿਹਾ ਵੀ ਜਿਹੜੀ ਫੰਡਾਮੈਂਟਲ ਮਿਸਸਟੇਟਮੈਂਟਸ ਆਫ ਲਾ ਆ, ਉਹ ਪ੍ਰੋਸੀਕਿਊਟਰ ਦੇ ਦੁਆਰਾ ਜਿਹੜੀਆਂ ਹੋਈਆਂ ਆ। ਇਹ ਇੱਕ ਕਹਿੰਦੇ ਵੀ ਵੱਡੀ ਜਿਹੜੀ ਪ੍ਰੋਬਲਮ ਆ। ਸਤੰਬਰ ਮਹੀਨੇ ਦੇ ਵਿੱਚ ਗ੍ਰੈਂਡ ਜਿਊਰੀ ਨੇ ਸਾਬਕਾ FBI ਦੇ ਡਾਇਰੈਕਟਰ ਜੇਮਸ ਕੋਮੀ ਉਹਨਾਂ ਨੂੰ ਇੰਡਾਈਟ ਕਰ ਦਿੱਤਾ ਸੀਗਾ ਵੀ ਪ੍ਰਿਵਿਲੇਜਡ ਕਮਿਊਨੀਕੇਸ਼ਨ ਜਿਹੜੀ ਇਨਵੈਸਟੀਗੇਸ਼ਨ ਦੇ ਦੌਰਾਨ ਤੇ ਜਿਹੜੀਆਂ ਇਰਰੈਗੂਲੈਰਿਟੀਜ਼ ਆ ਟ੍ਰਾਂਸਕ੍ਰਿਪਟ ਦੇ ਵਿੱਚ, ਉਹਨਾਂ ਨੂੰ ਲੈ ਕੇ ਹੁਣ ਜਿਹੜੀ ਝਾੜ ਆ ਉਹ ਪਾਈ ਗਈ ਆ। ਸੋ 24 ਪੇਜਾਂ ਦਾ ਜਿਹੜਾ ਓਪੀਨੀਅਨ ਆ ਜੱਜ ਫਿਟਸ ਪੈਟਰਿਕ ਆ ਉਹਨਾਂ ਨੇ ਜਿਹੜਾ ਉਹ ਲਿਖਿਆ ਆ, ਕਹਿੰਦੇ ਵੀ ਜਸਟਿਸ ਡਿਪਾਰਟਮੈਂਟ ਦੇ ਜਿਹੜੇ ਐਕਸ਼ਨਸ ਲੈਡ ਅਪ ਕੀਤੇ ਆ ਕੋਮੀ ਦੀ ਇੰਡਾਈਟਮੈਂਟ ਤੋਂ ਪਹਿਲਾਂ। ਸੋ ਕੋਮੀ ਹੁਣਾਂ ਦਾ ਜਿਹੜਾ ਕੇਸ ਤੇ ਇੱਕ ਜਿਹੜੀ ਸੈਪਰੇਟ ਪ੍ਰੋਸੀਕਿਊਸ਼ਨ ਆ ਨਿਊਯਾਰਕ ਦੀ ਜਿਹੜੀ ਅਟਾਰਨੀ ਜਨਰਲਸ ਲਟੀਟੀਆ ਜੇਮਸ ਉਹਨਾਂ ਦੇ ਜਿਹੜੇ ਬਾਬਤ ਆ ਉਸ ਨੂੰ ਲੈ ਕੇ ਕਾਫੀ ਜ਼ਿਆਦਾ ਰੌਲਾ ਰੱਪਾ ਆ ਉਹ ਪੈ ਰਿਹਾ ਸੀਗਾ। ਦੋਨੋਂ ਹੀ ਡਿਫੈਂਡੈਂਟ ਆ, ਉਹਨਾਂ ਦੀਆਂ ਜਿਹੜੀਆਂ ਆ ਮਲਟੀਪਲ ਮੋਸ਼ਨਸ ਜਿਹੜੇ ਪਾਏ ਆ, ਉਹਨਾਂ ਦੋਨਾਂ ਦੇ ਦੁਆਰਾ ਵੱਖ-ਵੱਖ ਅਦਾਲਤਾਂ ਦੇ ਵਿੱਚ ਵੀ ਇਹ ਜਿਹੜੇ ਕੇਸ ਉਹਨਾਂ ਦੇ ਉਲਟ ਆ ਉਹ ਡਿਸਮਿਸ ਕਰ ਦਿੱਤੇ ਜਾਣ। ਜਿਹੜੀ ਪ੍ਰੋਸੀਕਿਊਟਰ ਜਿਹਨੇ ਚਾਰਜ ਫਾਈਲ ਕੀਤੇ ਆ ਲਿੰਡਸੀ ਹੈਲੀਗਨ, ਉਹਦੇ ਤੇ ਇਹ ਦੋਸ਼ ਆ, ਉਹਦੇ ਉਲਟ ਇਹ ਦੋਸ਼ ਲਿਆਂਦੇ ਜਾ ਰਹੇ ਆ ਵੀ ਇਸ ਨੂੰ ਇਲੀਗਲੀ ਅਪੁਆਇੰਟ ਕੀਤਾ ਗਿਆ ਆ ਰਾਸ਼ਟਰਪਤੀ ਟਰੰਪ ਹੋਣਾ ਦੇ ਦੁਆਰਾ, ਜਿਹੜਾ ਜੇਮਸ ਕੌਮੀ ਦੇ ਤੇ ਲਟੀਸ਼ਾ ਜੇਮਸ ਦੇ ਕੇਸ ਨੂੰ ਹੈਂਡਲ ਕਰ ਰਹੀ ਆ। ਅਗਲੀ ਖਬਰ ਵੱਲ ਚਲੀਏ। ਕੈਲੀਫੋਰਨੀਆ ਦੇ ਵਿੱਚ 3 ਜਿਹੜੀਆਂ ਟਰੱਕਿੰਗ ਕੰਪਨੀਆਂ ਆ ਉਹਨਾਂ ਦੇ ਉੱਤੇ ਐਨਫੋਰਸਮੈਂਟ ਐਕਸ਼ਨ ਡਿਪਾਰਟਮੈਂਟ ਆਫ ਲੇਬਰ ਵੱਲੋਂ ਲਏ ਗਏ ਹੈਗੇ ਆ ਕਿ ਉਹ AV5 ਜਿਹੜੀ ਟਰੱਕਿੰਗ ਐਨਫੋਰਸਮੈਂਟ ਆ ਉਸ ਨੂੰ ਵਾਇਲੇਟ ਕਰ ਰਹੇ ਸੀ। ਇੱਕ ਕੈਰੀਅਰ ਤੇ 2 ਵੱਡੀਆਂ ਕੰਪਨੀਆਂ ਰਾਈਡਰ ਤੇ ਕਾਸਕੋ, ਇਹਨਾਂ ਨੂੰ ਜਿਹੜਾ ਆ ਗਰਾਊਂਡ ਬ੍ਰੇਕਿੰਗ ਐਨਫੋਰਸਮੈਂਟ ਐਕਸ਼ਨ ਦੇ ਵਿੱਚ ਲਿਆ ਗਿਆ ਹੈਗਾ। ਕੈਲੀਫੋਰਨੀਆ ਲੇਬਰ ਕਮਿਸ਼ਨਰ ਉਹਨਾਂ ਨੇ ਇਹ ਕਿਹਾ ਜੋ ਸਟੇਟਮੈਂਟ ਜਾਰੀ ਕੀਤੀ ਆ ਪਿਛਲੇ ਅਕਤੂਬਰ ਦੇ ਵਿੱਚ, ਉਹਨਾਂ ਨੇ ਕਿਹਾ ਜਿਹੜੀਆਂ ਕੰਪਨੀਆਂ ਆ ਮਿਸ ਕਲਾਸੀਫਾਈ ਕਰ ਰਹੀਆਂ ਇੰਡੀਪੈਂਡੈਂਟ ਕੰਟਰੈਕਟਰਸ ਨੂੰ। ਤੇ ਤਿੰਨੇ ਜਿਹੜੇ ਕੈਰੀਅਰ ਆ ਮੈਗਾਨਾਈਜ਼ ਟਰੱਕਿੰਗ, ਰਾਈਡਰ ਲਾਸਟ ਮਾਈਲ, ਕਾਸਕੋ ਹੋਲਸੇਲ ਕਾਰਪੋਰੇਸ਼ਨ, ਕਹਿੰਦੇ ਵੀ ਸਪਲਾਈ ਚੇਨ ਸੋਲੂਸ਼ਨ ਸੈਗਮੈਂਟ ਦੇ ਅੰਡਰ ਇਹ ਜੋ ਲੋਕਾਂ ਨੂੰ ਲੋਡ ਦਿੰਦੇ ਸੀ ਉਹ 1099 ਤੇ ਜਿੱਦਾਂ ਆਪਾਂ ਦੇਖਦੇ ਹੀ ਹੁੰਨੇ ਆ, ਤੇ ਉਹ ਹਾਲਾਂਕਿ ਸਾਰਾ ਕੁਝ ਕੰਟਰੋਲ ਜਿਹੜਾ ਆ ਇਹ ਕੰਪਨੀਆਂ ਕੋਲੇ ਸੀ ਵੀ ਕਿੱਥੋਂ ਲੋਡ ਚੱਕਣਾ, ਕਿੱਥੇ ਛੱਡਣਾ, ਕਦੋਂ ਛੱਡਣਾ। ਸੋ ਇਹ ਜਿਹੜਾ ਉਹ ABC ਟੈਸਟ ਹੈਗਾ ਉਹਦੇ ਵਿੱਚ ਫੇਲ ਹੁੰਦੇ ਹੈਗੇ ਆ। ਸੋ ਇਹ ਇਲੀਗਲੀ ਜਿਹੜੇ ਆ ਉਹਨਾਂ ਨੂੰ 1099 ਦੇ ਰਹੇ ਸੀ, ਉਹਦੇ ਕਰਕੇ ਜਿਹੜੀਆਂ ਹੁਣ ਇਹ 3 ਕੰਪਨੀਆਂ ਆ ਇਹਨਾਂ ਦੇ ਉੱਤੇ ਐਕਸ਼ਨ ਲਏ ਗਏ ਆ ਤੇ ਤਿੰਨੇ ਹੀ ਜਿਹੜੀਆਂ ਕਾਫੀ ਵੱਡੀਆਂ ਜਿਹੜੀਆਂ ਇਹ ਟਰੱਕਿੰਗ ਕੰਪਨੀ ਹੈਗੀਆਂ ਜੀ। ਇਸ ਹਿਸਾਬ ਦੇ ਨਾਲ ਤੇ ਹਰਜੋਤ ਸਿੰਘ ਜੀ ਆਪਣੇ ਕਮਿਊਨਿਟੀ ਦੇ ਵਿੱਚ ਇਹ ਤਾਂ ਨੋਨ ਫੈਕਟ ਆ ਹੁਣ ਵੀ ਇਦਾਂ ਸਾਰਾ ਕੁਝ ਜਿਹੜਾ ਉਹ ਚੱਲ ਰਿਹਾ ਇੱਕ ਬੰਦੇ ਦੇ ਕੰਟਰੋਲ ਦੇ ਅੰਡਰ ਆ, ਪਰ ਫਿਰ ਵੀ 1099 ਇੰਡੀਪੈਂਡੈਂਟ ਕੰਟਰੈਕਟਰ ਦੇ ਤੌਰ ਦੇ ਉੱਤੇ ਵਿਚਰਦੇ ਆ। ਸੋ ਅਨਲੈਸ ਤੁਸੀਂ ਇਹ ਚੀਜ਼ ਨੂੰ ਨਹੀਂ ਸ਼ੋਅ ਕਰੋਗੇ ਤਾਂ ਗਾਜ ਜਿਹੜੀ ਉਹ ਡਿੱਗ ਸਕਦੀ ਹੈ। ਮੇਕ ਸ਼ੋਰ ਕਰੋ ਭਾਈ ਆਪਣਾ ਪੇਪਰ ਵਰਕ, ਆਪਣਾ ਕੰਮਕਾਜ ਦਾ ਤਰੀਕਾ, ਬਿਜ਼ਨਸ ਕਰਨ ਦਾ ਤਰੀਕਾ ਉਹ ਇਸ ਟਾਈਮ ਪੂਰਾ ਕਲੀਨ ਜਿਹੜਾ ਉਹ ਤੁਹਾਡਾ ਹੋਵੇ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰੀਏ, ਸੁਪਰੀਮ ਕੋਰਟ ਜਿਹੜੀ ਉਹ ਸੁਣਵਾਈ ਲੈਣ ਜਾ ਰਿਹਾ ਆ ਇਸ ਚੀਜ਼ ਦੇ ਉੱਤੇ ਵੀ ਕੀ ਅਮਰੀਕਾ ਦੀ ਸਰਕਾਰ ਦੇ ਕੋਲ ਅਖਤਿਆਰ ਹੈ ਕਿ ਨਹੀਂ ਵੀ ਉਹ ਅਸਾਈਲਮ ਦੀ ਪ੍ਰੋਸੈਸਿੰਗ ਨੂੰ ਲਿਮਿਟ ਕਰ ਸਕਦਾ ਹੈ, ਉਸ ਦੇ ਉੱਤੇ ਰੋਕ ਲਾ ਸਕਦਾ ਹੈ, ਘਟਾ ਵਧਾ ਸਕਦਾ ਆ ਜਾਂ ਨਹੀਂ। ਜਿਹੜੇ ਰਾਸ਼ਟਰਪਤੀ ਡੋਨਲਡ ਟਰੰਪ ਆ ਉਹਨਾਂ ਦੀ ਐਡਮਿਨਿਸਟ੍ਰੇਸ਼ਨ ਆਪਣੇ ਇਸ ਮਾਮਲੇ ਦੇ ਵਿੱਚ ਡਿਫੈਂਸ ਦੇ ਤੌਰ ਦੇ ਉੱਤੇ ਹੁਣ ਪੇਸ਼ ਹੋਣਗੇ, ਜਿਹਦੇ ਵਿੱਚ ਇਹ ਦਾਅਵਾ ਕਰ ਰਹੇ ਆ ਵੀ ਜਿਹੜੇ ਰਾਸ਼ਟਰਪਤੀ ਟਰੰਪ ਆਪਣੇ ਐਗਜ਼ੈਕਟਿਵ ਆਰਡਰਸ ਦੇ ਜ਼ਰੀਏ ਤੇ ਐਡਮਿਨਿਸਟ੍ਰੇਸ਼ਨ ਦੇ ਕੋਲ ਇਹ ਅਖਤਿਆਰ ਆ ਵੀ US ਮੈਕਸੀਕੋ ਬਾਰਡਰ ਜਾਂ ਅਮਰੀਕਾ ਨੂੰ ਕਿਸੇ ਵੀ ਬਾਰਡਰ ਦੇ ਉੱਤੇ ਜਿਹੜੀ ਅਸਾਈਲਮ ਦੀ ਪ੍ਰੋਸੈਸਿੰਗ ਆ ਉਸ ਦੇ ਵਿੱਚ ਉਹ ਰੋਕ ਲਗਾ ਸਕਦੇ ਆ। ਕੋਰਟ ਨੇ ਜਿਹੜੇ ਐਡਮਿਨਿਸਟ੍ਰੇਸ਼ਨ ਦੀ ਇਸ ਅਪੀਲ ਨੂੰ ਜਿਹੜਾ ਉਹ ਸੁਣਵਾਈ ਲੈਣ ਦੇ ਲਈ ਹਾਂ ਕਰ ਦਿੱਤੀ ਆ ਜਦੋਂ ਲੋਅਰ ਕੋਰਟ ਨੇ ਡਿਟਰਮਿਨ ਕੀਤਾ ਸੀਗਾ ਵੀ ਇਹ ਜਿਹੜੀ ਮੀਟਰਿੰਗ ਪਾਲਿਸੀ ਜਿਹੜੀ US ਇਮੀਗ੍ਰੇਸ਼ਨ ਅਫੀਸ਼ੀਅਲਸ ਇਸ ਟਾਈਮ ਯੂਜ਼ ਕਰ ਰਹੇ ਆ ਅਸਾਈਲਮ ਸੀਕਰਸ ਨੂੰ ਰੋਕਣ ਦੇ ਲਈ ਜਾਂ ਉੱਥੋਂ ਵਾਪਸ ਤੋਰਨ ਦੇ ਲਈ। ਲੋਅਰ ਕੋਰਟ ਕਹਿੰਦਾ ਹੈ ਵੀ ਇਹ ਜਿਹੜੇ ਫੈਡਰਲ ਲਾਅ ਆ ਉਸ ਦੀ ਵਾਇਲੇਸ਼ਨ ਦੇ ਵਿੱਚ ਹੈਗੇ ਆ, ਪਰ ਟਰੰਪ ਐਡਮਿਨਿਸਟ੍ਰੇਸ਼ਨ ਕਹਿੰਦਾ ਵੀ ਅਸੀਂ ਕੋਈ ਵੀ ਕਾਨੂੰਨ ਦੀ ਉਲੰਘਣਾ ਨਹੀਂ ਕੀਤੀ ਤੇ ਹੁਣ ਇਹ ਮਾਮਲਾ ਸੁਪਰੀਮ ਕੋਰਟ ਤੱਕ ਪਹੁੰਚ ਚੁੱਕਾ ਆ। ਸੁਪਰੀਮ ਕੋਰਟ ਆਪਣੀ ਟਰਮ ਦੇ ਵਿੱਚ ਇਵੈਂਚੁਅਲੀ ਇਸ ਦੀ ਸੁਣਵਾਈ ਲੈਣਗੇ ਤੇ ਅਗਲੇ ਸਾਲ ਜੂਨ ਮਹੀਨੇ ਤੱਕ ਇਸ ਦਾ ਜਿਹੜਾ ਫੈਸਲਾ ਆ ਉਹ ਸੁਣਾ ਸਕਦੇ ਆ। ਸੋ ਟਰੰਪ ਐਡਮਿਨਿਸਟ੍ਰੇਸ਼ਨ ਮੀਟਰਿੰਗ ਪਾਲਿਸੀ ਦੀ ਵਰਤੋਂ ਜਿਹੜੀ ਉਹ ਕਰ ਰਹੇ ਆ ਬਾਰਡਰ ਦੇ ਉੱਤੇ, ਕਿਹਨੂੰ ਅਸਾਈਲਮ ਕਰਨ ਦਾ ਅਖਤਿਆਰ ਆ ਕਿਹਨੂੰ ਨਹੀਂ ਆ,
ਕਿਹਨੂੰ ਹਾਂ ਕਰਨੀ ਆ ਜਾਂ ਕਿਹਨੂੰ ਅੱਗੇ ਵਧਣ ਦੇਣਾ ਹੈ ਜਾਂ ਕਿਹਨਾਂ ਨੂੰ ਉੱਥੋਂ ਨਾਲ ਦੇ ਨਾਲ ਹੀ ਮੋੜ ਦੇਣਾ ਆ। 20 ਜਨਵਰੀ ਨੂੰ ਜਦ ਰਾਸ਼ਟਰਪਤੀ ਟਰੰਪ ਨੇ ਸਹੁੰ ਚੁੱਕੀ ਸੀ, ਉਹਨਾਂ ਨੇ ਜਿਹੜੇ ਅਜਿਹੇ ਐਗਜ਼ੈਕਟਿਵ ਆਰਡਰਸ ਆ ਇਸ ਉੱਤੇ ਆਉਂਦਿਆਂ ਹੀ ਜਿਹੜੇ ਆ ਉਹ ਐਲਾਨੇ ਸੀਗੇ। ਯੂਐਸ ਦੇ ਲਾ ਅਧੀਨ ਕੋਈ ਵੀ ਮਾਈਗ੍ਰੈਂਟ ਜਿਹੜਾ ਯੂਐਸ ਦੇ ਵਿੱਚ ਅਰਾਈਵ ਕਰਦਾ ਆ, ਉਹ ਅਸਾਈਲਮ ਦੇ ਲਈ ਅਪਲਾਈ ਕਰ ਸਕਦਾ ਆ ਤੇ ਇਨਸਪੈਕਟ ਹੋਇਆ ਹੋਣਾ ਚਾਹੀਦਾ ਆ ਫੈਡਰਲ ਇਮੀਗ੍ਰੇਸ਼ਨ ਅਫੀਸ਼ੀਅਲਸ ਦੇ ਜ਼ਰੀਏ। ਇਹ ਜਿਹੜਾ ਲੀਗਲ ਇਸ਼ੂ ਇਸ ਕੇਸ ਦੇ ਵਿੱਚ ਹੁਣ ਬਣਿਆ ਆ ਵੀ ਕੀ ਜਿਹੜਾ ਅਸਾਈਲਮ ਸੀਕਰ ਆ ਜਿਹੜਾ ਮੈਕਸੀਕਨ ਸਾਈਡ ਤੋਂ ਆ ਰਹੇ ਬਾਰਡਰ ਦੇ ਉੱਤੇ ਰੋਕਿਆ ਗਿਆ ਆ ਯੂਐਸ ਦੇ ਵਿੱਚ ਅਰਾਈਵ ਹੋਣ ਤੋਂ ਪਹਿਲਾਂ, ਉਹਨੂੰ ਇਨਸਪੈਕਸ਼ਨ ਉਸਦੀ ਹੋਈ ਆ ਜਾਂ ਨਹੀਂ ਹੋਈ। 2016 ਦੇ ਵਿੱਚ ਜਿਹੜੇ ਅਸਾਈਲਮ ਸੀਕਰਸ ਆ ਉਹਨਾਂ ਨੂੰ ਵਾਪਸ ਜਿਹੜਾ ਉਹ ਘੱਲਣਾ ਉੱਥੋਂ ਹੀ ਸ਼ੁਰੂ ਕਰ ਦਿੱਤਾ ਗਿਆ ਸੀਗਾ। ਸੋ ਪ੍ਰੈਜ਼ੀਡੈਂਟ ਬਰਾਕ ਓਬਾਮਾ ਦੇ ਕਾਰਜਕਾਲ ਦੇ ਵਿੱਚ ਵੀ ਅਜਿਹਾ ਬਹੁਤ ਕੁਝ ਵਾਪਰਿਆ ਸੀਗਾ। ਸੋ ਹੁਣ ਜਿਹੜੇ ਸੁਪਰੀਮ ਕੋਰਟ ਆ ਉਹ ਇਸ ਦੀ ਸੁਣਵਾਈ ਲੈ ਕੇ ਇਵੈਂਚੁਅਲੀ ਵਨਸ ਐਂਡ ਫॉर ਆਲ ਇਹ ਕਲੀਅਰ ਕਰ ਦੇਣਗੇ ਵੀ ਕਿਹਨਾਂ ਨੂੰ ਬੇਸਿਕਲੀ ਅਖਤਿਆਰ ਆ ਜਾਂ ਐਡਮਿਨਿਸਟ੍ਰੇਸ਼ਨ ਦੇ ਕੋਲ ਅਖਤਿਆਰ ਹੈ ਅਜਿਹੀ ਪਾਲਿਸੀਜ਼ ਜਿਹੜਾ ਲਿਆਉਣ ਦਾ, ਮੀਟਰ ਜਿਹੜਾ ਉਹ ਲਾਉਣ ਦਾ, ਵੀ ਕਿਹਨੂੰ ਆਪਾਂ ਆਉਣ ਦੇਣਾ ਜਾਂ ਕਿਹਨੂੰ ਜਿਹੜਾ ਆਪਾਂ ਰੋਕਣਾ ਹੈ। ਪਿਛਲੇ ਵੀਕਐਂਡ ਦੇ ਦੌਰਾਨ ਇੱਕ 7 ਸਾਲਾਂ ਦੀ ਬੱਚੀ ਤੇ ਉਹਦੇ ਜਿਹੜੀ ਫਾਦਰ ਆ ਉਹਦੀ ਮੋਨਰੇ ਕਾਉਂਟੀ ਦਾ ਜਿਹੜਾ ਓਸ਼ਨ ਆ ਉਹਦੇ ਵਿੱਚ ਮੌਤ ਹੋ ਗਈ ਹੈਗੀ ਆ। ਕਹਿੰਦੇ ਵੀ 1 ਵਜੇ ਦੇ ਕਰੀਬ ਇਹ ਉੱਥੇ ਘੁੰਮ ਰਹੇ ਸੀ ਜਦੋਂ ਬਹੁਤ ਵੱਡੀ ਵੇਵ ਆਈ ਜਿਹਦੇ ਨਾਲ ਰੁੜ ਕੇ ਚਲੇ ਗਏ ਤੇ ਬੱਚੀ ਵੀ ਜਿਹੜੀ ਆ ਉਹਦੀ ਵੀ ਮੌਤ ਹੋ ਗਈ ਤੇ 39 ਸਾਲਾਂ ਦਾ ਉਹਦਾ ਜਿਹੜਾ ਫਾਦਰ ਉਹਦੀ ਵੀ ਹੋ ਗਈ ਤੇ ਉਹਦੀ ਜਿਹੜੀ ਮਦਰ ਤੇ ਇੱਕ ਹੋਰ ਬੱਚਾ ਜਿਹੜੇ ਆ ਉਹ ਬਚ ਗਏ ਹੈਗੇ ਆ। 100 ਯਾਰਡ ਆਫਸ਼ੋਰ ਜਾ ਕੇ ਜਿਹੜੀ ਬੱਚੀ ਦੀ ਲਾਸ਼ ਮਿਲੀ ਹੈਗੀ ਆ। ਪਿਛਲੇ 2-3 ਦਿਨਾਂ ਦੇ ਵਿੱਚ ਮੀਂਹ ਵੀ ਬਹੁਤ ਪਿਆ ਹੈਗਾ ਤੇ ਕੈਲੀਫੋਰਨੀਆ 'ਚ 6 ਲੋਕਾਂ ਦੀ ਮੀਂਹ ਦੇ ਨਾਲ ਜਿਹੜੀ ਮੌਤ ਹੋਈ ਆ। ਕਿਸੇ ਦੇ ਉੱਤੇ ਟਰੀ ਡਿੱਗ ਪਿਆ, ਕਿਸੇ ਦਾ ਜਿਹੜਾ ਐਕਸੀਡੈਂਟ ਹੋ ਗਿਆ, ਕਾਰ ਸਲਿਪ ਕਰ ਗਈ ਹੈਗੀ ਆ। ਸੋ 7 ਜਣਿਆਂ ਦੀ ਮੀਂਹ ਨਾਲ ਰਿਲੇਟਡ ਕੰਡੀਸ਼ਨਸ ਕਰਕੇ ਜਿਹੜੀ ਆ ਕੈਲੀਫੋਰਨੀਆ 'ਚ ਮੌਤ ਹੋ ਚੁੱਕੀ ਹੈਗੀ ਆ। ਜੀ, ਸੋ ਐਟਮੋਸਫੇਰਿਕ ਰਿਵਰ ਜਿਹੜਾ ਹਰਜੋਤ ਸਿੰਘ ਜੀ ਅਜੇ ਵੀ ਮੀਂਹ ਕਈ ਥਾਵਾਂ ਦੇ ਉੱਤੇ ਵਰ੍ਹਾ ਰਿਹਾ ਆ, ਪਰ ਉੱਦਾਂ ਮੋਸਟਲੀ ਅੱਜ ਕੱਲ੍ਹ ਦੇ ਵਿੱਚ ਇਹ ਜਿਹੜਾ ਮੀਂਹ ਆ ਉਹ ਰੁਕੇਗਾ। ਸੋ ਥੋੜ੍ਹੀ ਜਿਹੀ ਲੋਕਾਂ ਨੂੰ ਮੀਂਹ ਤੋਂ ਨਿਜਾਤ ਜਿਹੜੀ ਉਹ ਜ਼ਰੂਰ ਮਿਲਣ ਜਾ ਰਹੀ ਆ। ਅਗਲੀ ਜਿਹੜੀ ਹਰਜੋਤ ਸਿੰਘ ਜੀ ਐਡਮਿਨਿਸਟ੍ਰੇਸ਼ਨ ਨੇ ਇੱਕ ਨਵਾਂ ਸਿਨਾਰੀਓ ਪੇਸ਼ ਕੀਤਾ। ਕਹਿੰਦੇ ਵੀ ਜਿਹੜੀ ਇਸ ਟਾਈਮ ਤੁਹਾਡੇ ਹੈਮਬਰਗਰਸ ਦੀ ਪ੍ਰਾਈਸ ਵੱਧਦਾ, ਬੀਫ ਦੀ ਕੀਮਤ ਵੱਧਦਾ, ਕਹਿੰਦੇ ਉਹਦੇ ਪਿੱਛੇ ਵੀ ਜਿਹੜਾ ਦੋਸ਼ ਆ ਮਾਈਗ੍ਰੈਂਟਸ ਦਾ ਆ ਜਿਹੜੇ ਬਾਰਡਰ ਟੱਪ ਕੇ ਆ ਰਹੇ। ਉੱਦਾਂ ਦੇ ਹੁਣ ਕਹਿ ਰਹੇ ਵੀ 9 ਮਹੀਨੇ ਹੋ ਗਏ ਬਾਰਡਰ ਕੋਈ ਟੱਪ ਨਹੀਂ ਰਿਹਾ, ਆ ਨਹੀਂ ਰਿਹਾ, ਪਰ ਕਹਿੰਦੇ ਵੀ ਹੁਣ ਬਾਰਡਰ ਹੀ ਨਹੀਂ ਟੱਪ ਰਹੇ, ਇਨਫੈਕਟ ਨਾਲ ਗਾਵਾਂ ਵੀ ਲਿਆ ਰਹੇ ਆ। ਕਹਿੰਦੇ ਵੀ ਜਿਹੜੀਆਂ ਬਿਮਾਰ ਗਾਵਾਂ ਆ, ਸਿਕ ਕਾਊਜ਼, ਉਹ ਅਕ੍ਰੋਸ ਦਾ ਬਾਰਡਰ ਲਿਆ ਰਹੇ ਆ ਤੇ ਜਿਹਦੇ ਕਰਕੇ ਬੀਫ ਦੀ ਸਪਲਾਈ ਚੇਨ ਦੇ ਉੱਤੇ ਬਹੁਤ ਵੱਡਾ ਜਿਹੜਾ ਉਹ ਅਸਰ ਪੈ ਗਿਆ ਆ। ਟਰੰਪ ਐਡਮਿਨਿਸਟ੍ਰੇਸ਼ਨ ਦੇ ਵਿੱਚੋਂ ਟ੍ਰੈਜਰੀ ਸਕੱਤਰ ਜਿਹੜੇ ਸਕਾਟ ਬੈਸੈਂਟ ਆ, ਉਹਨਾਂ ਨੇ ਇਹ ਅਜੀਬੋ-ਗਰੀਬ ਜਿਹਾ ਜਿਹੜਾ ਹੁਣ ਇਹ ਬਿਆਨ ਦਿੱਤਾ ਆ ਤੇ ਦੋਸ਼ ਤਕਰੀਬਨ 9-10 ਮਹੀਨੇ ਹੋ ਗਏ, 11ਵਾਂ ਮਹੀਨਾ ਇਹਨਾਂ ਦਾ ਚੱਲ ਰਿਹਾ ਆ ਪ੍ਰਸ਼ਾਸਨ ਨੂੰ ਚਲਾਉਂਦਿਆਂ ਦਾ, ਤੇ ਦੋਸ਼ ਅਜੇ ਵੀ ਉਹ ਬਾਈਡਨ ਦੇ ਉੱਤੇ ਤੇ ਇਹਨਾਂ ਮਾਈਗ੍ਰੈਂਟਸ ਦੇ ਉੱਤੇ ਜਿਹੜੇ ਉਹ ਲਾ ਰਹੇ ਆ। ਇੱਕ ਪਾਸੇ ਤਾਂ ਬਾਰਡਰ ਨੂੰ ਬਿਲਕੁਲ ਸੁਰੱਖਿਅਤ ਕਹਿ ਰਹੇ ਆ ਵੀ ਆ ਕੋਈ ਨਹੀਂ ਰਿਹਾ, ਤੇ ਦੂਜੇ ਪਾਸੇ ਕਹਿੰਦੇ ਵੀ ਇਕੱਲੇ ਆ ਹੀ ਨਹੀਂ ਰਹੇ, ਪਤਾ ਨਹੀਂ ਗਾਵਾਂ ਤੇ ਚੜ੍ਹ ਕੇ ਆ ਰਹੇ ਜਾਂ ਗਾਵਾਂ ਲਗਾ ਕੇ ਜਿਹੜੀਆਂ ਬਿਮਾਰ ਆ ਉਹ ਇੱਧਰ ਨੂੰ ਲਿਆਈ ਜਾ ਰਹੇ ਆ। ਇਸ ਮੌਕੇ ਅਮਰੀਕਾ ਦੇ ਵਿੱਚ ਐਵਰੇਜ ਪ੍ਰਾਈਸ ਬੀਫ ਦਾ $10 ਪਰ ਪਾਊਂਡ ਜਿਹੜਾ ਉਹ ਬਣਿਆ ਆ। ਟਰੰਪ ਐਡਮਿਨਿਸਟ੍ਰੇਸ਼ਨ ਇਸ ਨੂੰ ਹੇਠਾਂ ਲਿਆਉਣ ਦੇ ਲਈ ਹੁਣ ਬੜੀ ਕੋਸ਼ਿਸ਼ ਕਰ ਰਹੀ ਆ। ਇਹਨਾਂ ਨੇ ਰੀਸੈਂਟਲੀ ਜਿਹੜਾ ਬਾਹਰੋਂ ਆ ਰਿਹਾ ਮੀਟ ਆ, ਉਹਨਾਂ ਜਿਹਨਾਂ ਮੁਲਕਾਂ ਦੇ ਉੱਤੇ ਟੈਰਿਫ ਐਕਸਟਰਾ ਲੱਗੇ ਹੋਏ ਸੀ ਉਹਨਾਂ ਨੂੰ ਘਟਾਉਣ ਦੀ ਵੀ ਗੱਲ ਜਿਹੜੀ ਉਹ ਕੀਤੀ ਆ। ਸੋ ਟ੍ਰੈਜਰੀ ਸਕੱਤਰ ਐਕਸਪਲੇਨ ਕਰਨ ਦੀ ਕੋਸ਼ਿਸ਼ ਕਰ ਰਹੇ ਸੀ ਵੀਕਐਂਡ ਦੇ ਉੱਤੇ ਵੀ ਅਨਡਾਕੂਮੈਂਟਡ ਮਾਈਗ੍ਰੈਂਟਸ ਜਿਹੜੀਆਂ ਸਿਕ ਕਾਊਜ਼ ਯੂਐਸ ਦੇ ਵਿੱਚ ਲਿਆ ਕੇ ਇਹ ਸਾਰਾ ਕੁਝ ਕਰ ਰਹੇ ਆ। ਮੈਕਸੀਕੋ ਅਮਰੀਕਾ ਦੇ ਵਿੱਚ ਸੈਕੰਡ ਲਾਰਜੈਸਟ ਸਪਲਾਇਰ ਆ ਬੀਫ ਦਾ, ਤੇ ਇਹਦੇ ਕਰਕੇ ਸਾਰਾ ਕੁਝ ਕਹਿੰਦੇ ਵੀ ਵਾਪਰਿਆ। ਕਹਿੰਦੇ ਵੀ ਮਾਸ ਮਾਈਗ੍ਰੇਸ਼ਨ ਤੇ ਡਿਜ਼ੀਜ਼ ਜਿਹੜੀ ਆਪਾਂ ਨਾਰਥ ਅਮਰੀਕਾ ਦੇ ਵਿੱਚ ਉਤੋਂ ਨਿਜਾਤ ਪਾ ਚੁੱਕੇ ਸੀਗੇ, ਤੇ ਉਹ ਹੁਣ ਸਾਊਥ ਅਮਰੀਕਾ ਤੋਂ ਮਾਈਗ੍ਰੈਂਟਸ ਦੇ ਜ਼ਰੀਏ ਆਪਣੀ ਕੈਟਲ ਦੇ ਨਾਲ ਜਿਹੜੀ ਉਹ ਲਿਆ ਕੇ ਇੱਥੋਂ ਦੀ ਜਿਹੜੀ ਫੂਡ ਸਪਲਾਈ ਦੇ ਉੱਤੇ ਉਹਨਾਂ ਨੇ ਅਸਰ ਜਿਹੜਾ ਉਹ ਪਾ ਦਿੱਤਾ। ਉਹਨਾਂ ਨੇ ਕਿਹਾ ਵੀ ਜਿਹੜਾ ਟਰੰਪ ਐਡਮਿਨਿਸਟ੍ਰੇਸ਼ਨ ਉਹ ਲੇਜ਼ਰ ਫੋਕਸਡ ਆ ਇਸ ਸਮੱਸਿਆ ਦਾ ਹੱਲ ਕਰਨ ਦੇ ਲਈ। ਕਹਿੰਦੇ ਵੀ ਇਹ ਪਰਫੈਕਟ ਸਟਾਰਮ ਆ ਤੇ ਜਿਹੜਾ ਸਾਨੂੰ ਇਨਹੈਰਿਟ ਮਿਲਿਆ ਆ, ਅਸੀਂ ਨਹੀਂ ਇਹ ਕੀਤਾ, ਇਹ ਸਾਨੂੰ ਜਿਹੜੀ ਸਮੱਸਿਆ ਆ ਬਣੀ ਬਣਾਈ ਪਹਿਲੇ ਪ੍ਰਸ਼ਾਸਨ ਦੁਆਰਾ ਮਿਲੀ ਹੈਗੀ ਆ। ਕੈਲੀਫੋਰਨੀਆ ਦੇ 60,000 ਦੇ ਕਰੀਬ ਜਿਹੜੇ EMPLOYEES ਆ ਯੂਸੀ ਸਿਸਟਮ ਦੇ, ਕੈਂਪਸਸ ਦੇ ਤੇ ਮੈਡੀਕਲ ਸੈਂਟਰਸ ਦੇ, ਉਹ ਕੱਲ ਨੂੰ 11:59 ਤੇ ਸਟ੍ਰਾਈਕ ਤੇ ਜਾ ਰਹੇ ਹੈਗੇ ਆ। ਅਮਰੀਕਨ ਫੈਡਰੇਸ਼ਨ ਆਫ ਸਟੇਟ, ਕਾਉਂਟੀ ਤੇ ਮਿਊਨਿਸਪਲ EMPLOYEES ਲੋਕਲ ਯੂਨੀਅਨ ਜਿਹੜੀ 3299 ਆ,
ਜੋ ਕਿ 40,000 ਯੂਸੀ ਸਰਵਿਸ ਤੇ ਪੇਸ਼ੈਂਟ ਕੇਅਰ ਟੈਕਨੀਕਲ ਵਰਕਰਸ ਨੂੰ ਰਿਪਰੈਜ਼ੈਂਟ ਕਰਦੀ ਆ। ਉਹ ਕਹਿੰਦੇ ਵੀ ਸਾਡੇ ਨਾਲ 25,000 ਨਰਸਿਸ ਜੋ ਕੈਲੀਫੋਰਨੀਆ ਨਰਸ ਐਸੋਸੀਏਸ਼ਨ ਨੂੰ ਬਿਲੋਂਗ ਕਰਦੀਆਂ ਆ, ਉਹ ਵੀ ਜਿਹੜੀ ਇਹਦੇ ਵਿੱਚ ਪਾਰਟਿਸਿਪੇਟ ਕਰ ਰਹੀਆਂ ਹੈਗੀਆਂ। ਲੋਕਲ 3299 ਉਹਨਾਂ ਨੇ ਕਿਹਾ ਵੀ ਪਿਕਟ ਲਾਈਨਸ ਸੈਟਅਪ ਕੀਤੀਆਂ ਗਈਆਂ ਯੂਸੀਐਲਏ ਰੀਗਨ ਮੈਡੀਕਲ ਸੈਂਟਰ, ਯੂਸੀਐਲਏ ਸੈਂਟਾ ਮੋਨਿਕਾ ਹਸਪੀਟਲ, ਯੂਸੀ ਵਰਕਲੇ ਟੂ ਯੂਸੀ ਡੇਵਿਸ, ਯੂਸੀ ਏਅਰਵਾਈਨ, ਇਸੇ ਤਰ੍ਹਾਂ ਯੂਸੀ ਸੈਂਤਾ ਬਾਰਬਰਾ, ਯੂਸੀ ਸੈਂਤਾ ਕਰੂਜ਼, ਯੂਸੀ ਮੈਡੀਕਲ ਸੈਂਟਰ, ਸਾਰਿਆਂ ਦੇ ਉੱਤੇ ਜਿਹੜੇ ਆ ਡੰਡੇ ਫੜ ਕੇ ਪਿਕਟ ਲਾਈਨ ਦੇ ਉੱਤੇ ਜੋ EMPLOYEES ਆ ਉਹ ਖੜੇ ਹੋਣਗੇ। ਉਹਨਾਂ ਦੇ ਕਹਿੰਦੇ ਵੀ ਸੈਲਰੀਜ਼ ਨੂੰ ਲੈ ਕੇ ਹੋਰ ਹੱਕਾਂ ਦੀ ਜਿਹੜੀ ਆ ਮੰਗ ਕਰ ਰਹੇ ਹੈਗੇ ਆ। ਤੇ ਨੈਗੋਸ਼ੀਏਸ਼ਨ ਵੀ ਚੱਲ ਰਹੀਆਂ ਹੈਗੀਆਂ। ਹਜੇ ਤੱਕ ਕੋਈ ਉਹਨਾਂ ਦਾ ਜਿਹੜਾ ਰਿਜ਼ਲਟ ਨਹੀਂ ਨਿਕਲਿਆ ਹੈਗਾ। ਇਹਦੇ ਵਿੱਚ ਉਹ ਕਹਿੰਦੇ ਆ ਵੀ ਜੁਲਾਈ 2025 ਤੋਂ $1,500 ਹਰ ਸਾਲ ਜਿਹੜਾ ਹੈਲਥ ਕੇਅਰ ਦਾ ਪ੍ਰੀਮੀਅਮ ਕ੍ਰੈਡਿਟ ਯੂਨੀਵਰਸਿਟੀ ਦੇ EMPLOYEES ਨੂੰ ਦਿੱਤਾ ਜਾਣਾ ਚਾਹੀਦਾ ਹੈਗਾ। ਤੇ 5 ਸਾਲਾਂ ਤਾਈਂ 28% ਜਿਹੜੀ ਆ ਪੇਰੋਲ ਜਿਹੜੀ ਆ ਉਹਦੇ ਵਿੱਚ ਵੀ ਵਾਧਾ ਕੀਤਾ ਜਾਣਾ ਚਾਹੀਦਾ ਹੈਗਾ। ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਸਦਰਨ ਕੈਲੀਫੋਰਨੀਆ ਦੇ ਵਿੱਚ ਇੱਕ ਘਰ 'ਚ ਐਕਸਪਲੋਜਨ ਹੋਣ ਕਰਕੇ 9 ਜਾਣੇ ਜ਼ਖਮੀ ਹੋਏ ਆ। ਇਸ ਤੋਂ ਇਲਾਵਾ ਜਿਹੜੇ ਨਜ਼ਦੀਕ 16 ਹੋਰ ਘਰ ਸੀ ਉਹਨਾਂ ਨੂੰ ਖਾਲੀ ਵੀ ਕਰਵਾਇਆ ਗਿਆ। ਗੈਸ ਲੀਕ ਦਾ ਮਾਮਲਾ ਜਿਹੜਾ ਇਸ ਦੇ ਵਿੱਚ ਮੁੱਢਲੀ ਜਾਂਚ 'ਚ ਦੱਸਿਆ ਜਾ ਰਿਹਾ ਆ। ਸੋਕੈਲ ਗੈਸ ਨੇ ਜਿਹੜੀ ਸਟੇਟਮੈਂਟ ਇਸ਼ੂ ਕਰਦੇ ਹੋਏ ਜਿਹੜਾ ਉਹ ਦੱਸਿਆ ਵੀ ਚੀਨੋ ਹਿਲਸ ਦੇ ਵਿੱਚ ਇੱਕ ਘਰ 'ਚ ਜੋ ਧਮਾਕਾ ਹੋਇਆ ਉਹ ਕਿਤੇ ਨਾ ਕਿਤੇ ਗੈਸ ਲੀਕ ਦੇ ਨਾਲ ਜੁੜਿਆ ਸੀ। ਸਿਆਰਾ ਵਿਸਟਾ ਡਰਾਈਵ ਜੋ ਕਿ ਸੈਨ ਬਰਨਾਰਡੀਨੋ ਕਾਊਂਟੀ ਦੇ ਵਿੱਚ ਪੈਂਦੀ ਆ, ਉੱਥੇ ਦੇ ਸ਼ੈਰਿਫ ਡਿਪਾਰਟਮੈਂਟ ਨੇ ਦੱਸਿਆ ਵੀ ਜਦੋਂ ਘਰ ਨੂੰ ਅੱਗ ਲੱਗੀ ਤਕਰੀਬਨ ਸ਼ਾਮੀ 4 ਵਜੇ ਉਹ ਉੱਥੇ ਪਹੁੰਚੇ। 6 ਬੱਚੇ ਜਿਨ੍ਹਾਂ ਦੇ ਵਿੱਚ ਜਿਨ੍ਹਾਂ ਦੀ ਉਮਰ 6 ਤੋਂ 15 ਸਾਲ ਦੇ ਦਰਮਿਆਨ ਸੀ, ਨਾਲ 3 ਜਿਹੜੇ ਅਡਲਟ ਉਹ ਇਸ ਧਮਾਕੇ ਦੇ ਵਿੱਚ, ਇਸ ਅੱਗ ਦੇ ਵਿੱਚ ਜ਼ਖਮੀ ਹੋਏ ਆ, ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਲਿਜਾਇਆ ਗਿਆ ਆ। ਅਜੇ ਉਹਨਾਂ ਦੀਆਂ ਕੰਡੀਸ਼ਨਸ ਦੇ ਬਾਰੇ ਹੋਰ ਜਾਣਕਾਰੀ ਨਹੀਂ ਦਿੱਤੀ ਗਈ। ਫਾਇਰ ਡਿਸਟ੍ਰਿਕਟ ਦੇ ਜਿਹੜੇ ਹੈੱਡ ਆ ਉਹਨਾਂ ਨੇ ਕਿਹਾ ਵੀ ਜਿਹੜੀਆਂ ਕਰੂਜ਼ ਉੱਥੇ ਪਹੁੰਚੀਆਂ ਉਹਨਾਂ ਨੇ ਗੈਸ ਲੀਕ ਨੂੰ ਪਹਿਲਾਂ ਜਿਹੜਾ ਉਹ ਸਟਾਪ ਕੀਤਾ ਜਿੱਥੇ ਐਕਸਪਲੋਜਨ ਜਿਹੜਾ ਉਹ ਵਾਪਰਿਆ ਸੀਗਾ। ਸੋ ਕਹਿੰਦੇ ਵੀ ਅਸੀਂ ਹੁਣ ਇਸ ਦੀ ਪੂਰੀ ਜਿਹੜੀ ਉਹ ਜਾਂਚ ਕਰ ਰਹੇ ਹਾਂ। ਸੋ ਕੈਲ ਗੈਸ ਵਾਲਿਆਂ ਨੇ ਕਿਹਾ ਵੀ ਕੋਈ ਰੀਸੈਂਟ ਸਰਵਿਸ ਕਾਲ ਇਸ ਇਲਾਕੇ ਦੇ ਵਿੱਚ ਜਾਂ ਇਸ ਥਾਂ ਦੇ ਉੱਤੇ ਨਹੀਂ ਸੀਗੀ। ਇਹ ਜਿਹੜਾ ਇਲਾਕਾ ਲਾਸ ਐਂਜਲਸ ਜਿਹੜਾ ਆ ਉਸ ਦੇ ਡਾਊਨਟਾਊਨ ਤੋਂ ਕਹਿ ਲਓ ਵੀ 35 ਮੀਲ ਦੂਰ ਆ। ਚੀਨੋ ਹਿਲਸ ਦੀ ਕੁੱਲ ਆਬਾਦੀ 77,000 ਲੋਕ ਦੱਸੀ ਜਾਂਦੀ ਆ। ਨਾਰਥਰਨ ਕੈਲੀਫੋਰਨੀਆ ਦੇ ਵਿੱਚ ਜਿਹੜਾ ਵੈਦਰ ਕਾਫੀ ਖਰਾਬ ਆ, ਮੀਂਹ ਕਾਫੀ ਪੈ ਰਿਹਾ। ਇਸੇ ਤਰ੍ਹਾਂ ਸਦਰਨ ਕੈਲੀਫੋਰਨੀਆ ਦੇ ਵਿੱਚ ਵੀ ਨੈਸ਼ਨਲ ਵੈਦਰ ਸਰਵਿਸ ਨੇ ਫਲੈਸ਼ ਫਲੱਡ ਵਾਰਨਿੰਗ ਜਾਰੀ ਕੀਤੀ ਆ ਸੈਂਟਾ ਕਲਾਰੀਟਾ, ਸੈਨ ਫਰਨਾਂਡੋ ਤੇ ਕੈਲਾਬਸਸ ਏਰੀਆ ਦੇ ਵਿੱਚ, ਜੋ ਕਿ 13 ਲੱਖ ਲੋਕ ਇਸ ਏਰੀਆ ਦੇ ਵਿੱਚ ਰਹਿੰਦੇ ਹੈਗੇ ਆ। ਸੋ ਇਸ ਰਾਤ ਨੂੰ 7 ਵਜੇ ਤਾਈਂ ਜਿਹੜੀ ਵਾਰਨਿੰਗ ਆ ਜਾਰੀ ਕੀਤੀ ਗਈ ਹੈਗੀ ਆ। ਬਾਕੀ ਜਿੰਨੇ ਵੀ ਸਾਡੇ ਜਿਹੜੇ ਸਰੋਤੇ ਸੁਣ ਰਹੇ ਆ, ਕਾਰਾਂ 'ਚ ਜਾ ਰਹੇ ਆ, ਧਿਆਨ ਨਾਲ ਚੱਲੋ ਕਿਉਂਕਿ ਮੀਂਹ ਕਾਫੀ ਪੈ ਰਿਹਾ ਹੈਗਾ। ਐਕਸੀਡੈਂਟ ਵੀ ਬਹੁਤ ਜ਼ਿਆਦਾ ਹੋ ਰਹੇ ਹੈਗੇ ਆ। ਕਿਤੇ ਸਲਿੱਪ ਨਾ ਹੋਵੇ। ਬਹੁਤ ਹੀ ਜਿਹੜੀ ਘੱਟ ਸਪੀਡ ਦੇ ਉੱਤੇ ਜਿਹੜੀ ਆ ਉਹ ਡਰਾਈਵ ਕਰੋ ਬੜੇ ਹੀ ਧਿਆਨ ਦੇ ਨਾਲ। ਜੀ ਹਰਜੋਤ ਸਿੰਘ ਜੀ, ਪ੍ਰੋਗਰਾਮ ਦਾ ਸਮਾਂ ਵੀ ਸਮਾਪਤ ਆ। ਜਾਂਦੇ ਜਾਂਦੇ ਮਾਰਕੀਟਸ ਦੇ ਬਾਰੇ ਜੇ ਤੁਹਾਡੇ ਆਪਣੇ ਸਰੋਤਿਆਂ ਨਾਲ ਦਰਸ਼ਕਾਂ ਨਾਲ ਸਾਂਝ ਪਾਉਂਦੇ ਜਾਈਏ। ਡਾਊ ਜੋਨ ਅੱਜ 557 ਪੁਆਇੰਟ ਘਟ ਕੇ 46,590 ਤੇ ਬੰਦ ਹੋਇਆ। S&P 62 ਪੁਆਇੰਟ ਘਟ ਕੇ 6672, ਨੈਸਡੈਕ 193 ਪੁਆਇੰਟ ਘਟ ਕੇ 22,708 ਦੇ ਉੱਤੇ ਬੰਦ ਹੋਇਆ। ਸੋਨੇ ਦਾ ਭਾਅ $4,023 ਪ੍ਰਤੀ ਟਰੋਏ ਆਉਂਸ। ਕੱਚੇ ਤੇਲ ਦੀ ਕੀਮਤ ਜਿਹੜੀ ਆ ਉਹ $60 ਪ੍ਰਤੀ ਬੈਰਲ ਰਹੀ। 10 year yield 4.13%। ਕ੍ਰਿਪਟੋ ਕਰੰਸੀ 'ਚ ਬਿਟਕੋਇਨ 91,237 ਤੇ ਅਥੀਰੀਅਮ $3,004 ਦੇ ਬਰਾਬਰ ਚੱਲ ਰਿਹਾ ਹੈ। ਇਸੇ ਤਰ੍ਹਾਂ ਜੇ ਕਰੰਸੀ ਦੀ ਗੱਲ ਕਰਦੇ ਜਾਈਏ, $1 ਦੇ ਬਰਾਬਰ ਕੈਨੇਡਾ ਦੇ $1 ਤੇ 41 ਸੈਂਟ ਰਹੇ ਆ। $1 ਦੇ ਬਰਾਬਰ ਪਾਕਿਸਤਾਨ ਦੇ 280 ਰੁਪਏ ਤੇ 90 ਪੈਸੇ। $1 ਦੇ ਬਰਾਬਰ ਇੰਡੀਆ ਦੇ 99 ਰੁਪਏ ਤੇ 2 ਪੈਸੇ। ਇੱਥੇ ਪ੍ਰੋਗਰਾਮ ਦੀ ਸਮਾਪਤੀ। ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਯੂਨੀਵਰਸਿਟੀ ਹੱਸਦੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ US।